ਡਰੱਗ ਤਸਕਰਾਂ ਦੀ 51 ਕਰੋੜ ਦੀ ਜ਼ਬਤ ਜਾਇਦਾਦ ਦੇ ਨਾਲ ਛੇੜਖਾਨੀ ਦੀ ਕਹਿੰਦੇ ਹੋਵੇਗੀ ਹੁਣ ਜਾਂਚ। ਪ੍ਰਵੀਨ ਜੀ, ਇਹ ਮਾਮਲਾ ਹੈਗਾ ਜਿਹੜੇ ਡਰੱਗ ਤਸਕਰਾਂ ਨੇ ਪੰਜਾਬ ਦੇ ਵਿੱਚ ਆਪਣੀ ਡਰੱਗ ਮਨੀ ਨਾਲ ਜਾਇਦਾਦ ਬਣਾਈ ਆ, ਉਹਨੂੰ ਈਡੀ ਨੇ ਅਕਵਾਇਰ ਕਰ ਲਿਆ। ਈਡੀ ਦੇ ਕਬਜ਼ੇ 'ਚ ਇੱਕ ਤਰ੍ਹਾਂ ਨਾਲ ਉਹ ਜਾਇਦਾਦ ਜੀ। ਪਰ ਪਿਛਲੇ ਦਿਨੀ ਜਿਹੜਾ 2 ਰੋਜ਼ਾ ਵਿਧਾਨ ਸਭਾ ਦਾ ਸੈਸ਼ਨ ਕੱਲ ਮੁੱਕਿਆ, ਉਸ 2 ਰੋਜ਼ਾ ਸੈਸ਼ਨ ਦੇ ਦੌਰਾਨ ਇੱਕ ਚਰਚਾ ਆਈ, ਜਿਹੜੀ ਚਰਚਾ ਨੂੰ ਸਾਹਮਣੇ ਲੈ ਕੇ ਆਏ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਕਹਿੰਦੇ ਜਗਦੀਸ਼ ਭੋਲੇ ਦੀ ਜਾਇਦਾਦ ਆ, ਈਡੀ ਕੋਲ ਅਕਵਾਇਰ ਆ ਤੇ ਉਹਦੇ ਉੱਤੋਂ ਗੈਰ ਕਾਨੂੰਨੀ ਮਾਈਨਿੰਗ ਕਿਵੇਂ ਹੋ ਗਈ? ਇਹਦਾ ਜਵਾਬ ਸਰਕਾਰ ਦਵੇ ਜਵਾਬ। ਹੁਣ ਸਰਕਾਰ ਕਹਿੰਦੀ ਜੀ ਅਕਾਲੀਆਂ ਨੇ ਕਰਾਈ ਜੀ, ਉਹ ਕਹਿੰਦੇ ਸਰਕਾਰ ਤੁਹਾਡੀ ਆ, ਅਕਾਲੀ ਕਿਵੇਂ ਮਾਈਨਿੰਗ ਕਰਾਈ ਜਾਣਗੇ? ਫਿਰ ਤੁਸੀਂ ਕੀ ਕਰਦੇ ਹੋ? ਸੋ ਇਸ ਮਸਲੇ ਤੇ ਮੁੱਦਾ ਉੱਭਰਿਆ। ਜਦੋਂ ਇਹ ਮੁੱਦਾ ਧਿਆਨ 'ਚ ਆਇਆ ਤਦ ਈਡੀ ਦੀ ਇਹਦੇ ਤੇ ਨਜ਼ਰਸਾਨੀ ਹੋਈ ਕਿ ਕੀ ਏਦਾਂ ਵੀ ਹੋ ਸਕਦਾ। ਪਿਛਲੇ 10 ਸਾਲਾਂ ਤੋਂ ਜਾਇਦਾਦਾਂ ਜ਼ਬਤ ਨੇ ਤੇ ਹੁਣ ਈਡੀ ਕਹਿੰਦੀ ਕਿ ਪਹਿਲਾਂ ਚੈੱਕ ਤਾਂ ਕਰ ਲਈ ਕਿ ਉਸ ਸਥਿਤੀ 'ਚ ਹੈਗੀਆਂ ਵੀ ਨੇ ਜਿਹੜੀ ਸਥਿਤੀ ਜ਼ਬਤ ਕੀਤੀਆਂ ਸੀ। ਸਹੀ ਗੱਲ। ਸੁਣ ਉਹਦੀ ਜਾਂਚ ਹੋਣੀ ਹੈ। ਇਹ 51 ਕਰੋੜ ਦੀ ਜਿਹੜੀ ਕੁੱਲ ਜਾਇਦਾਦ ਬਣਦੀ ਹੈ ਰਿਕਾਰਡ 'ਚ ਅੱਜ ਦੀ ਤਰੀਕ ਤੱਕ, ਵੈਸੇ 'ਚ ਸਮੇਂ-ਸਮੇਂ ਵਾਧਾ ਹੁੰਦਾ ਰਹਿੰਦਾ। ਜਦੋਂ ਵੀ ਕੋਈ ਡਰੱਗ ਨਾਲ ਸੰਬੰਧਿਤ ਨਵਾਂ ਮਾਮਲਾ ਈਡੀ ਦੇ ਕੰਟਰੋਲ 'ਚ ਆਉਂਦਾ ਤਾਂ ਉਹਦੇ ਨਾਲ ਫਿਰ ਨਵੀਂ ਜਾਇਦਾਦ ਉਹਨਾਂ ਦੀ ਉਹ ਵੀ ਨਾਲ ਵਿੱਚ ਅਟੈਚ ਹੁੰਦੀ ਹੈ ਸਾਰੀ। ਪਰ ਹੁਣ ਤੱਕ 150 ਪ੍ਰਾਪਰਟੀਆਂ ਦਾ ਹਿਸਾਬ ਕਿਤਾਬ ਹੈ ਜਿਹੜਾ ਫਰੋਲਣਾ ਹੁਣ। ਖਾਸ ਕਰਕੇ ਇਹਨਾਂ 'ਚ ਜਿਹੜੀ ਐਗਰੀਕਲਚਰ ਲੈਂਡ ਹੈ, ਜਿਹੜੀ ਖੇਤੀ ਵਾਲੀ ਜ਼ਮੀਨ ਹੈ ਜਾਂ ਖੁੱਲੀ ਜ਼ਮੀਨ ਪਈ ਹੈ, ਕਿ ਉਹਦੇ ਵਿੱਚੋਂ ਮਾਈਨਿੰਗ ਦਾ ਮਾਮਲਾ। ਔਰ ਇਹਦੇ ਵਿੱਚੋਂ ਵੀ ਜ਼ਿਆਦਾਤਰ ਮਾਮਲੇ ਤਰਨਤਾਰਨ, ਮੁਕਤਸਰ ਸਾਹਿਬ ਤੇ ਅੰਮ੍ਰਿਤਸਰ ਖੇਤਰ ਨਾਲ ਸੰਬੰਧਿਤ ਜ਼ਿਆਦੇ ਨੇ। ਉਹ ਬਾਰਡਰ ਏਰੀਆ, ਕਿਉਂਕਿ ਉੱਥੇ ਜਾਇਦਾਦਾਂ ਖਰੀਦੀਆਂ ਵੀ ਵੱਧ ਗਈਆਂ ਤੇ ਉੱਥੇ ਮਾਈਨਿੰਗ ਵੀ ਦੱਬ ਕੇ ਹੋ ਰਹੀ ਹੈ। ਸੋ ਇਸ ਲਈ ਇਹ ਮਾਮਲਾ ਤਾਂ ਧਿਆਨ 'ਚ ਆਇਆ। ਕਹਿੰਦੇ ਜੀ ਕਿ ਜਿਹੜੀਆਂ ਜਾਇਦਾਦਾਂ ਪਿਛਲੇ 10 ਸਾਲਾਂ 'ਚ ਈਡੀ ਨੇ ਅਟੈਚ ਕੀਤੀਆਂ ਸੀਗੀਆਂ, ਉਹ ਪੰਜਾਬ ਦੇ ਡਰੱਗ ਤਸਕਰਾਂ ਨੇ ਆਪਣੀ ਡਰੱਗ ਮਨੀ ਨਾਲ ਬਣਾਈਆਂ ਸੀ। ਉਹਨਾਂ ਦੇ ਕੇਸ ਚੱਲਦੇ ਨੇ, ਇਸ ਲਈ ਉਹ ਸਾਰਾ ਕੁਝ, ਉਹਨਾਂ ਦੇ ਘਰ, ਉਹਨਾਂ ਦੀਆਂ ਨਾਂ ਤੇ ਬੋਲਦੀਆਂ ਦੁਕਾਨਾਂ, ਉਹਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਜਾਂ ਗਹਿਣਾ ਟਕਾ ਨਗਦੀ, ਜੋ ਸਾਰਾ ਕੁਝ ਕੇਸ 'ਚ ਅਟੈਚ ਪਿਆ। ਸੋ ਈਡੀ ਨੇ ਆਪਣਾ ਜ਼ਬਤ ਕਰ ਲਿਆ ਤੇ ਉਹ ਤੋਂ ਬਾਅਦ ਈਡੀ ਤਾਂ ਆਪਣੇ ਹੋਰ ਕੰਮ ਲੱਗ ਜਾਂਦੀ। ਹੁਣ ਪੱਕਾ ਤਾਂ ਤਾਲਾ ਲਾ ਕੇ ਉੱਥੇ ਮੂਹਰੇ ਬੈਠਣਾ ਨਹੀਂ, ਖੇਤ ਨੂੰ ਬਾੜ ਕਰਕੇ ਤਾਂ ਉਹਨੇ ਬੈਠਣਾ ਨਹੀਂ। ਸੋ ਇਸ ਲਈ ਕੀ ਉਹਦੇ ਨਾਲ ਕੋਈ ਛੇੜਖਾਨੀ ਹੋਈ? ਕਿਉਂਕਿ ਇੱਕ ਐਮਐਲਏ ਪੰਜਾਬ ਦਾ, ਔਰ ਉਹ ਐਮਐਲਏ ਜਿਹਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਪ੍ਰਗਟ ਸਿੰਘ ਜੀ, ਉਹ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਕਹੇ ਕਿ ਜਗਦੀਸ਼ ਭੋਲੇ ਦੀ ਜਾਇਦਾਦ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਜਾਂ ਉਹਦੀ ਖੁੱਲੀ ਜ਼ਮੀਨ, ਕਿਉਂਕਿ ਰੋਪੜ ਜ਼ਿਲ੍ਹਾ ਹੈ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਦਰਿਆ ਦੇ ਨਾਲ ਦੀ ਜ਼ਮੀਨਾਂ 'ਚ ਰੇਤਾ ਤਾਂ ਨਿਕਲਣਾ ਹੀ ਆ ਫਿਰ। ਸਹੀ ਗੱਲ। ਤੇ ਕਹਿੰਦੇ ਉਹਦੀ ਜਾਇਦਾਦ 'ਚੋਂ ਕਿਵੇਂ ਮਾਈਨਿੰਗ ਹੋ ਗਈ? ਇਹ ਮੈਂ ਜਵਾਬ ਜਾਣਨਾ ਚਾਹੁੰਦਾ। ਇਹ ਤੋਂ ਬਾਅਦ ਫਿਰ ਈਡੀ ਨੇ ਸਰਗਰਮ ਹੋਇਆ। ਈਡੀ ਕਹਿੰਦੇ ਹੁਣ ਅਸੀਂ ਜਾਂਚ ਕਰਾਵਾਂਗੇ ਕਿ ਉਹਨਾਂ ਦੀ ਸਥਿਤੀ ਕੀ ਅੱਜ ਕਿਸ ਰੂਪ ਦੇ ਵਿੱਚ ਹੈਗੇ। ਰੋਪੜ ਤੋਂ ਇਹ ਮਾਮਲਾ ਸ਼ੁਰੂ ਹੋ ਕੇ ਪੰਜਾਬ ਦੇ 28 ਪੁਲਿਸ ਏਰੀਆ ਦੇ ਅਧੀਨ ਆਉਂਦਾ ਰਾਜਕਰਨ ਜੀ। 28 ਪੁਲਿਸ ਏਰੀਆ ਦੇ ਵਿੱਚ ਇਹ 51 ਕਰੋੜ ਦੀ ਜਾਇਦਾਦ ਆ, ਜਿਹਦੀਆਂ ਕੁੱਲ 150 ਦੇ ਕਰੀਬ ਪ੍ਰਾਪਰਟੀਆਂ ਬਣਦੀਆਂ। ਜਿਵੇਂ ਮੈਂ ਗੱਲ ਕਰ ਰਿਹਾ ਕਿ ਇਹ ਜ਼ਿਆਦਾਤਰ ਮਾਮਲਾ ਤਰਨਤਾਰਨ, ਮੁਕਤਸਰ ਤੇ ਅੰਮ੍ਰਿਤਸਰ ਨਾਲ ਸੰਬੰਧਿਤ ਹੈ। ਕਿਉਂਕਿ ਕਹਿੰਦੇ ਕਿ ਇਕੱਲੇ ਤਰਨਤਾਰਨ 'ਚ 12 ਕਰੋੜ ਦੀ 1.5 ਦਰਜਨ ਪ੍ਰਾਪਰਟੀਆਂ ਜ਼ਬਤ ਕੀਤੀਆਂ ਸੀ ਈਡੀ ਨੇ। ਤੇ ਜ਼ਿਆਦਾਤਰ ਉਹ ਨੇ ਜਿਹੜੀਆਂ ਮਤਲਬ ਕਿ ਡਰੱਗ ਤਸਕਰਾਂ ਨੇ ਜਦੋਂ ਡਰੱਗ ਦੇ ਧੰਦੇ 'ਚ ਪਏ, ਉਹ ਤੋਂ ਬਾਅਦ ਇੱਕਦਮ ਬਾਅਦ ਚੋਂ ਖਰੀਦਦਾਰੀਆਂ ਹੋਈਆਂ ਤੇ ਇੰਨਾ ਪੈਸਾ ਕਿੱਥੋਂ ਆਇਆ? ਇਹਦੇ ਕਾਰਨ ਇਹ ਜਾਂਚ ਵੱਧ ਜਾਂਦੀ ਹੈ ਅੱਗੇ। ਇਹੀ ਨਹੀਂਗਾ, ਪੰਜਾਬ 'ਚ ਵੀ, ਹਰਿਆਣੇ 'ਚ ਵੀ, ਯੂਪੀ 'ਚ ਵੀ, ਹਿਮਾਚਲ 'ਚ ਵੀ, ਰਾਜਸਥਾਨ 'ਚ ਵੀ, ਮੱਧ ਪ੍ਰਦੇਸ਼ 'ਚ ਵੀ, ਇੱਥੋਂ ਤੱਕ ਕਿ ਦਿੱਲੀ 'ਚ ਵੀ ਪੰਜਾਬ ਤਸਕਰਾਂ ਦੀ ਡਰੱਗ ਮਨੀ ਨਾਲ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਹੋਈਆਂ ਨੇ। ਪਰ ਇਹ ਮਾਮਲਾ ਉੱਭਰਿਆ ਹੁਣ ਜਿਹੜਾ ਆਪਣਾ ਰੇਤ ਨੂੰ ਲੈ ਕੇ, ਮਾਈਨਿੰਗ ਨੂੰ ਲੈ ਕੇ। ਤੋਂ ਇਸ ਲਈ ਦੁਕਾਨਾਂ ਦੀ, ਘਰਾਂ ਦੀ ਉਹ ਸਥਿਤੀ ਤਾਂ ਜਾਂਚ ਕਰਨੀ ਆਸਾਨ ਹੈ ਕਿ ਉਹਦਾ ਪਤਾ ਹੀ ਕਰਨਾ ਕਿ ਭਾਈ ਤਾਲਾ ਲੱਗਿਆ, ਉਸੇ ਤਰ੍ਹਾਂ ਕਬਜ਼ੇ 'ਚ ਹੈ, ਕਿਸੇ ਨੇ ਭੰਨਤੋੜ ਕੀਤੀ ਤਾਂ ਨਹੀਂ, ਕਿਤੇ ਵੇਚ ਤਾਂ ਨਹੀਂ ਦਿੱਤੀ, ਕਿਤੇ ਕੁਝ ਸੌਦਾ ਤਾਂ ਨਹੀਂ ਹੋ ਗਿਆ। ਪਰ ਜਿਹੜਾ ਇਹ ਪਹਿਲੂ ਹੈ ਕਿ ਹਾਂ ਜ਼ਮੀਨ ਦਾ, ਕਿ ਉੱਥੇ ਕਿੰਨੇ ਫੁੱਟ ਮਿੱਟੀ ਚੱਕ ਲਈ, ਕਿੰਨੇ ਫੁੱਟ ਰੇਤਾ ਚੱਕ ਕੇ ਵੇਚਤਾ, ਹੈ ਨਾ, ਅੱਜ ਉਹਦੀ ਕਿੰਨੀ ਸਥਿਤੀ ਹੈ। ਸੋ ਇਹ ਜਾਂਚਣ ਦੇ ਲਈ ਤਾਂ ਫਿਰ ਮੌਕਾ ਪੈਣਾ, ਉਹਦੀ ਸਾਰੀ ਮਿਣਤੀ ਗਿਣਤੀ ਕਰਨੀ ਪੈਣੀ ਹੈ। ਸੋ ਜਿਹੜੀ ਇਹ ਹਵਾਲੇ ਨਾਲ ਗੱਲ ਸਾਹਮਣੇ ਆਈ, ਕਹਿੰਦੇ ਜੀ ਕਿ ਪੰਜਾਬ ਦੇ ਵਿੱਚ 150 ਪ੍ਰਾਪਰਟੀਆਂ ਨੇ ਜਿਹੜੀਆਂ ਈਡੀ ਨੇ ਜ਼ਬਤ ਕੀਤੀਆਂ, ਉਹਨਾਂ ਦੀ ਜਾਂਚ ਹੋਣੀ। ਜੇਕਰ ਮੈਂ ਮੋਟਾ ਜਿਹਾ ਤੁਹਾਡੇ ਸਾਹਮਣੇ ਦੱਸਾਂ, ਜਿਵੇਂ ਤਰਨਤਾਰਨ ਦੇ ਵਿੱਚ ਇੱਕ ਲਗਜ਼ਰੀ ਪ੍ਰਾਪਰਟੀ ਹੈ ਜੀ, ਇੱਕ ਬੰਦੇ ਦੀ, ਉਹਦੀ ਕੱਲੀ ਇੱਕ ਪ੍ਰਾਪਰਟੀ ਦੀ ਕੀਮਤ 3.5 ਕਰੋੜ ਦੇ ਕਰੀਬ ਹੈ। 3 ਕਰੋੜ 40 ਲੱਖ ਤੋਂ ਉੱਪਰ ਹੈ ਜੀ। ਇਸੇ ਤਰ੍ਹਾਂ ਮੁਕਤਸਰ ਸਾਹਿਬ ਦੇ ਵਿੱਚ ਇੱਕ 25 ਕਨਾਲ ਜ਼ਮੀਨ ਪਈ ਹੈ, ਉਹ 3 ਕਰੋੜ ਦੇ ਕਰੀਬ ਹੈ। 2 ਕਰੋੜ 80 ਲੱਖ ਦੀ ਜ਼ਮੀਨ ਹੈ ਜੀ ਉਹ।
25 ਕਨਾਲ ਜ਼ਮੀਨ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਘਰ ਤੇ 132 ਕਨਾਲ ਜ਼ਮੀਨ ਪਈ ਹੈ। ਇਹ 2 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਜੀ, ਕਹਿੰਦੇ 2 ਕਰੋੜ 20 ਲੱਖ ਦੀ ਜਾਇਦਾਦ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਚ ਵੀ 132 ਕਨਾਲ ਜ਼ਮੀਨ ਹੈ ਜਿਹੜੀ ਜ਼ਬਤ ਕੀਤੀ ਹੋਈ ਹੈ, ਉਹਦੀ ਜਾਇਦਾਦ ਵੀ 2 ਕਰੋੜ ਤੋਂ ਵੱਧ ਦੀ ਦੱਸੀ ਜਾਂਦੀ ਹੈ। ਲੁਧਿਆਣਾ ਚ 3 ਘਰ ਤੇ ਇੱਕ ਦੁਕਾਨ ਹੈ ਜੀ, ਇਹ 2 ਕਰੋੜ ਦੇ ਲਗਭਗ ਦੀ ਜਾਇਦਾਦ ਹੈ। ਫਿਰੋਜ਼ਪੁਰ ਦੇ ਵਿੱਚ ਇੱਕ ਘਰ ਹੈ ਤੇ 67 ਕਨਾਲ ਜ਼ਮੀਨ ਹੈ ਜਿਹੜੀ ਜ਼ਬਤ ਕੀਤੀ ਹੋਈ ਹੈ, ਇਹ 1 ਕਰੋੜ 70 ਲੱਖ ਤੋਂ ਉੱਪਰ ਦੀ ਹੈ, ਲਗਭਗ ਪੌਣੇ 2 ਕਰੋੜ ਦੇ ਕਰੀਬ ਹੈ। ਮੋਗਾ ਚ 67 ਕਨਾਲ ਜ਼ਮੀਨ ਹੈ ਤੇ ਇੱਕ ਬੰਗਲੋ ਹੈ, ਕਹਿੰਦੇ ਜੀ 1 ਕਰੋੜ 65 ਲੱਖ ਤੋਂ ਉੱਪਰ ਦੀ ਜਾਇਦਾਦ ਹੈ ਜਿਹੜੀ ਜ਼ਬਤ ਕੀਤੀ ਹੈ। ਅੰਮ੍ਰਿਤਸਰ ਦੇ ਵਿੱਚ 66 ਮਰਲੇ ਦੇ ਵਿੱਚ ਇੱਕ ਬੰਗਲਾ ਹੈ, ਇਹ 1 ਕਰੋੜ 35 ਲੱਖ ਦਾ ਜੀ ਕਹਿੰਦੇ। ਸੋ ਇਹ ਦੁਕਾਨਾਂ, ਮਕਾਨ, ਕੋਠੀਆਂ, ਸ਼ੋਰੂਮ, ਘਰ, ਗੱਡੀਆਂ, ਜ਼ਮੀਨ, ਪਲਾਟ, ਗਹਿਣਾ ਟਕਾ, ਬੈਂਕਾਂ 'ਚ ਪੈਸਾ, ਸਾਰਾ ਕੁਝ ਜੋ ਕੁਝ ਹੈਗਾ ਉਹ ਸਾਰਾ ਨਾਲ ਅਟੈਚ ਹੁੰਦਾ। ਸੋ ਹੁਣ ਸਵਾਲ ਇਹ ਹੈ ਕਿ ਇਸ ਚੀਜ਼ ਨਾਲ ਵੀ ਛੇੜਖਾਨੀ ਕੌਣ ਕਰ ਸਕਦਾ? ਜੇਕਰ ਰਾਜਕਰਨ ਜੀ ਈਡੀ ਵੱਲੋਂ ਜ਼ਬਤ ਕੀਤੀਆਂ ਹੋਈਆਂ ਜ਼ਮੀਨਾਂ 'ਚ ਵੀ ਜਿਹੜੇ ਜਗਦੀਸ਼ ਭੋਲੇ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਹੈ, ਜੇ ਇਹਨਾਂ 'ਚੋਂ ਵੀ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ ਤੇ ਜੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਨਹੀਂ ਕਰਾਈ, ਪਹਿਲੀਆਂ ਸਰਕਾਰਾਂ ਕਰਾ ਰਹੀਆਂ, ਅਕਾਲੀਆਂ ਨੂੰ ਕਹਿ ਦੋ, ਕਾਂਗਰਸੀਆਂ ਨੂੰ ਕਹਿ ਦੋ, ਇਹਦਾ ਮਤਲਬ ਸਰਕਾਰ ਫਿਰ ਹੋਂਦ 'ਚ ਨਹੀਂ। ਜੇ ਸਰਕਾਰ ਦੇ ਹੁੰਦਿਆਂ ਪਹਿਲੀਆਂ ਧਿਰਾਂ ਏਦਾਂ ਕਰਾ ਜਾਣ ਫਿਰ ਤਾਂ ਕਮਾਲ ਹੈ। ਦੂਸਰੇ ਪਾਸੇ ਜੇ ਇਹ ਤੁਸੀਂ ਆਪਣਾ ਪੱਲਾ ਬਚਾਉਣ ਲਈ ਕਰਾ ਰਹੇ ਹੋ, ਇਹਦਾ ਮਤਲਬ ਤੁਹਾਡੇ ਸਰਕਾਰ 'ਚ ਹੁੰਦਿਆਂ ਕੌਣ ਕਰ ਗਿਆ ਫਿਰ? ਸਹੀ ਗੱਲ। ਕੀ ਤੁਹਾਡੀ ਸ਼ਹਿ ਤੋਂ ਬਿਨਾਂ ਹੋ ਗਿਆ, ਤੁਹਾਡੇ ਹਿੱਸੇ ਪੱਤੇ ਤੋਂ ਬਿਨਾਂ ਹੋ ਗਿਆ, ਤੁਹਾਡੀ ਪੁੱਛ ਪੜਤਾਲ ਤੋਂ ਬਿਨਾਂ ਹੋ ਗਿਆ, ਕਿ ਜਾਂ ਤੁਹਾਡੀ ਸਹਿਮਤੀ ਨਾਲ ਹੋਇਆ? ਸੋ ਇਸ ਲਈ ਜਦੋਂ ਮੁੱਦਾ ਉੱਠਿਆ ਤਾਂ ਉਸ ਮਸਲੇ ਤੇ ਮੀਤ ਹੇਅਰ ਸਾਹਿਬ ਕੋਲ ਹੁਣੇ ਮਾਈਨਿੰਗ ਵਿਭਾਗ ਗਿਆ, ਉਹ ਤਾਂ ਪਰ ਬੋਲੇ ਹੀ ਨਹੀਂ। ਉਹ ਤਾਂ ਇਹ 2 ਦਿਨਾਂ ਦੇ ਸੈਸ਼ਨ ਚੁੱਪੇ ਵੱਟ ਕੇ ਬੈਠੇ ਰਹੇ, ਉਹ ਤਾਂ ਬੋਲੇ ਹੀ ਨਹੀਂ। ਅੱਗੇ ਉਹ ਨਹੀਂ, ਹਮੇਸ਼ਾ ਆਏ ਸਰਕਾਰ ਦੀ ਢਾਲ ਬਣ ਕੇ ਹਰ ਮਸਲੇ ਤੇ ਜਵਾਬ ਨਹੀਂ ਦਿੰਦੇ। ਇਸ ਵਾਰ ਮੀਤ ਹੇਅਰ ਨੇ ਚੁੱਪਤਾਰੀ ਰੱਖੀ, ਜਦੋਂ ਕਿ ਹੁਣੇ ਉਹਨਾਂ ਕੋਲ ਮਾਈਨਿੰਗ ਵਿਭਾਗ ਗਿਆ। ਜਦੋਂ ਇਹ ਸਵਾਲ ਉੱਠਿਆ ਤਾਂ ਜਵਾਬ ਦੇਣਾ ਉਹਨਾਂ ਦਾ ਬਣਦਾ ਸੀ। ਤੇ ਦੂਸਰਾ ਨਵਾਂ ਵਿਭਾਗ ਜੋੜੇ ਮਾਜਰਾ ਕੋਲ, ਅਗਲਾ ਕਹਿੰਦਾ ਮੈਂ ਤਾਂ ਹਲੇ ਨਵਾਂ ਜੀ, ਮੈਨੂੰ ਕੀ ਪਤਾ। ਸੋ ਉਹਨੇ ਵੀ ਲੈ ਦੇ ਕੇ ਇਸ ਮਸਲੇ ਤੇ ਫਿਰ ਸਰਕਾਰ ਵਾਲੇ ਪਾਸਿਓਂ ਬਚਾਅ ਦੇ ਲਈ ਮੋਰਚਾ ਸੰਭਾਲਿਆ ਹਰਜੋਤ ਬੈਂਸ ਹੋਰਾਂ ਨੇ। ਠੀਕ ਹੈ, ਕਿਉਂਕਿ ਮਾਮਲਾ ਰੋਪੜ ਨਾਲ ਵੀ ਸੰਬੰਧਿਤ ਹੈ। ਇਸ ਮਾਮਲੇ ਦੇ ਵਿੱਚ ਰੋਪੜ ਦੇ ਅਧਿਕਾਰੀਆਂ ਦਾ ਮਾਮਲਾ ਵੀ ਧਿਆਨ 'ਚ ਹੈ, ਪਹਿਲਾਂ ਵੀ ਕੋਰਟ ਦੇ ਵਿੱਚੋਂ ਮਾਮਲਾ ਹੈਗਾ। ਸੋ ਇਸ ਲਈ ਹਰਜੋਤ ਬੈਂਸ ਨੇ ਫਿਰ ਕਿਹਾ ਕਿ ਜੇ ਮੈਂ ਇੱਕ ਪੈਸੇ ਦਾ ਵੀ ਰਵਾਦਾਰ ਹੋਵਾਂ ਤਾਂ ਮੇਰਾ ਨਾਰਕੋ ਟੈਸਟ ਕਰਾ ਲਓ, ਮੇਰਾ DNA ਕਰਾ ਲਓ, ਮੇਰੀ ਜੋ ਜਾਂਚ ਕਰਾਉਣੀ ਹੈ। ਮਜੀਠੀਆ ਕਹਿੰਦਾ ਨਾਰਕੋ ਟੈਸਟ ਦੀ ਕੀ ਲੋੜ ਹੈ, CBI ਜਾਂਚ ਕਰਾ ਲਓ, ਪਤਾ ਲੱਗ ਜੂਗਾ ਕਿ ਅਸੀਂ ਕਰਾਈ, ਤੁਸੀਂ ਕਰਾਈ, ਕਿਹਨੇ ਕਰਾਈ, ਕਿਹਦੀ ਸ਼ਹਿ ਤੇ ਹੋਈ, ਜਾਂਚ ਕਰਾਓ ਨਾ। ਪਰ ਹੁਣ ਈਡੀ ਨੇ ਆਪਣੇ ਪੱਧਰ ਤੇ ਇਨਕੁਆਇਰੀ ਦੁਆਰਾ ਖੋਲ ਲਈ ਕਿ ਜਿਹੜੀਆਂ ਜਾਇਦਾਦਾਂ ਅਸੀਂ ਜ਼ਬਤ ਕੀਤੀਆਂ ਉਹ ਅੱਜ ਦੀ ਤਰੀਕ 'ਚ ਕੀ ਸਥਿਤੀ 'ਚ ਹੈ, ਜਿਸ ਸਥਿਤੀ ਜ਼ਬਤ ਕੀਤੀਆਂ ਸੀ ਉਸਦੇ 'ਚ ਹੈ, ਜਾਂ ਉਹਨਾਂ ਛੇੜਖਾਨੀ ਹੋਈ ਹੈ, ਜਾਂ ਉਹਨਾਂ 'ਚੋਂ ਮਾਈਨਿੰਗ ਹੋਈ ਹੈ। ਜੇਕਰ ਇਹ ਗੱਲ ਸਾਬਤ ਹੋ ਗਈ ਕਿ ਹਾਂ ਮਾਈਨਿੰਗ ਹੋਈ ਹੈ, ਚਾਹੇ ਉਹ ਕੱਲੀ ਇੱਕ ਭੋਲੇ ਵਾਲੀ ਜ਼ਮੀਨ 'ਚ ਹੋਵੇ ਜਾਂ ਬਾਕੀਆਂ ਥਾਵਾਂ ਤੋਂ ਵੀ ਹੋਵੇ, ਫਿਰ ਇਹ ਸਰਕਾਰ ਲਈ ਵੀ, ਅਫਸਰਾਂ ਲਈ ਵੀ, ਔਰ ਮਾਈਨਿੰਗ ਕਰਨ ਵਾਲੀਆਂ ਧਿਰਾਂ ਲਈ ਵੀ ਇੱਕ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ। ਕੁਝ ਹੋਰ ਧਿਰਾਂ ਵੀ ਇਸ ਮਸਲੇ ਤੇ ਘਿਰ ਸਕਦੀਆਂ। ਜੀ ਬਿਲਕੁਲ। ਦੀਪਕ ਜੀ, ਅਗਲੀ ਗੱਲ